ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं सिमरनजीत सिंह मान अपने पिंड किला सरदार हरनाम सिंह तो अज 21 मार्च ਨੂੰ पंथ ਦੇ ਨਾਲ कुछ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ। ਗੱਲ ਇਹ ਹੈ ਕਿ ਰਾਜ ਸਭਾ ਜਿਹਨੂੰ ਕਾਉਂਸਲ ਆਫ ਸਟੇਟਸ ਕਹਿੰਦੇ ਹੈ, ਇਹ ਇੰਡੀਆ ਦੀ ਪਾਰਲੀਮੈਂਟ ਦਾ ਹਿੱਸਾ ਹੈਗਾ। ਜਿਵੇਂ ਇੰਗਲੈਂਡ ਦੇ ਵਿੱਚ ਹਾਊਸ ਆਫ ਲॉर्ड्स ਹੁੰਦਾ, ਅਮਰੀਕਾ ਦੇ ਵਿੱਚ ਸੈਨੇਟ ਹੁੰਦੀ ਹੈ, ਤੇ ਅਮਰੀਕਾ ਦੀ ਸੈਨੇਟ ਦੇ ਵਿੱਚ ਹਰੇਕ ਸਟੇਟ ਤੋਂ 2 ਨੁਮਾਇੰਦੇ ਭੇਜੇ ਜਾਂਦੇ ਹੈ ਕਿ ਅਮਰੀਕਾ ਦੀਆਂ ਜਿੰਨੀਆਂ ਵੀ ਸਟੇਟਾਂ ਹੈਗੀਆਂ ਉਹ ਐ ਨਾ ਕਹਿਣ ਕਿ ਸਾਡਾ ਰਾਜ ਭਾਗ ਦੇ ਵਿੱਚ ਹਿੱਸਾ ਨਹੀਂ ਹੈ। ਇਸ ਕਰਕੇ ਸੈਨੇਟ ਦੇ ਵਿੱਚ 2 ਮੈਂਬਰ ਭੇਜੇ ਜਾਂਦੇ ਹੈ। ਇਸੇ ਪੈਟਰਨ ਦੇ ਉੱਤੇ ਕਾਉਂਸਲ ਆਫ ਸਟੇਟਸ, ਜਿਹਨੂੰ ਰਾਜ ਸਭਾ ਕਹਿੰਦੇ ਹੈ, ਇਹ ਬਣਾਈ ਗਈ ਸੀਗੀ ਕਨਸਟੀਟਿਊਸ਼ਨ ਜਦੋਂ ਬਣੀ ਹੈ। ਇਹਦਾ ਮਤਲਬ ਸੀਗਾ ਕਿ ਜਿੰਨੇ ਵੀ ਸੂਬੇ ਇੰਡੀਆ ਦੇ ਵਿੱਚ ਹੈਗੇ ਹੈ ਉਹ ਆਪਣੇ ਆਪਣੇ ਸੂਬੇ ਆਪਣੇ ਪੰਜਾਬ ਦੇ ਜਾਂ ਯੂਪੀ ਦੇ ਜਿਹੜੇ ਸੂਬੇ ਦੇ ਵਿੱਚੋਂ ਰਾਜ ਸਭਾ ਦਾ ਮੈਂਬਰ ਬਣਨਾ ਉਹਦੇ ਵਿੱਚੋਂ ਜਾਣ। ਅੱਜ ਆਮ ਆਦਮੀ ਪਾਰਟੀ ਨੇ ਅਨਾਉਂਸ ਕੀਤਾ ਹੈ ਕਿ ਅਸੀਂ 5 ਸੀਟਾਂ ਭਰ ਰਹੇ ਹਾਂ, ਜਿਹੜੀਆਂ ਇਹ ਭਰ ਸਕਦੇ ਆ ਕਿਉਂ ਕਰਕੇ ਇਹਨਾਂ ਨੂੰ ਸਾਡੀ ਕੌਮ ਨੇ ਬਹੁਤ ਜ਼ਿਆਦਾ ਗਿਣਤੀ ਵਿਧਾਨ ਸਭਾ ਤੇ ਅਸੈਂਬਲੀ ਦੇ ਵਿੱਚ ਦਿੱਤੀ ਹੈ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਤਾਂ ਇਹਨਾਂ ਨੇ ਨੋਮੀਨੇਟ ਕਰਨੇ ਹੈਗੇ ਹੈ ਮਿਸਟਰ ਅਸ਼ੋਕ ਮਿੱਤਲ, ਉਹ ਪੰਜਾਬੀ ਹੈਗੇ ਹੈ, ਉਹ ਜਾ ਸਕਦੇ ਹੈਗੇ ਹੈ। ਫਿਰ ਇਹਨਾਂ ਨੇ ਸੰਜੀਵ ਅਰੋੜਾ, ਜਿਹੜੇ ਬਹੁਤ ਭਾਰੀ ਅਮੀਰ ਹੈ, ਧਨਾਟ ਨੇ, ਉਹਨਾਂ ਨੂੰ ਟਿਕਟ ਦਿੱਤੀ ਹੈ, ਉਹ ਵੀ ਪੰਜਾਬ ਦੇ ਵਿੱਚੋਂ ਹੈਗੇ ਹੈ, ਜਾ ਸਕਦੇ ਹੈਗੇ ਹੈ। ਇਹ ਦੋਨੋਂ ਸ਼ਹਿਰੀ ਪੰਜਾਬੀ ਹੈਗੇ ਹੈ, ਜਿਨ੍ਹਾਂ ਨੂੰ ਪੰਜਾਬ ਦੇ ਦਿਹਾਤ ਦਾ, ਪਿੰਡਾਂ ਦਾ ਕੋਈ ਪਤਾ ਨਹੀਂ ਹੈ। ਪਰ ਜੇ ਪੰਜਾਬੀ ਹੈ, ਅਸੀਂ ਸਹਿਮਤ ਹੈ ਕਿ ਇਹ ਰਾਜ ਸਭਾ ਦੇ ਵਿੱਚ ਜਾ ਸਕਦੇ ਹੈਗੇ ਹੈ। ਫਿਰ ਆਮ ਆਦਮੀ ਪਾਰਟੀ ਨੇ ਸੀਟ ਦਿੱਤੀ ਹੈ ਰਾਘਵ ਚੱਡੇ ਨੂੰ। ਇਹ ਦਿੱਲੀ ਦੇ ਵਿੱਚ ਰਹਿਣ ਵਾਲੇ ਹੈ, ਇਹ ਉੱਥੋਂ ਦੇ MLA ਹੈ। ਇਹਨਾਂ ਨੂੰ ਪੰਜਾਬ ਦੇ ਬਾਰੇ ਨਹੀਂ ਕੁਝ ਪਤਾ ਹੈਗਾ। ਇਹ ਦਿੱਲੀ ਦਾ ਤਾਂ ਪਤਾ ਲੈ ਸਕਦੇ ਹੈ, ਉੱਥੇ ਵੀ ਅਸੈਂਬਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੈਜੋਰਿਟੀ ਹੈ, ਤੇ ਚੱਡਾ ਸਾਹਿਬ ਨੂੰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਆਪਣੀ ਅਸੈਂਬਲੀ ਦੇ ਰਾਹੀਂ ਰਾਜ ਸਭਾ ਦੇ ਵਿੱਚ ਭੇਜ ਸਕਦੀ ਹੈ। ਪਰ ਇੱਥੇ ਪੰਜਾਬ ਦੇ ਵਿੱਚੋਂ ਕਿਉਂ ਭੇਜ ਰਹੀ ਹੈ, ਇਹ ਤੁਹਾਨੂੰ ਪਹਿਲਾਂ ਵੀ ਅਸੀਂ ਦੱਸਿਆ ਸੀਗਾ ਕਿ ਇੱਥੇ ਦਿੱਲੀ ਦਾ ਰਾਜ ਆ ਰਿਹਾ ਹੈ। ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓਗੇ, ਜਾਂ ਤੁਸੀਂ ਬਾਦਲ ਦਰਿਆ ਨੂੰ ਤੇ BJP ਨੂੰ ਵੋਟਾਂ ਪਾਓਗੇ, ਜਾਂ ਕਾਂਗਰਸ ਨੂੰ ਪਾਓਗੇ। ਹੁਣ ਕੌਮ ਸਾਡੀ ਆਪ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਇੰਨੀਆਂ ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਹੈਗੀਆਂ। ਫਿਰ ਅਗਲੇ ਨੁਮਾਇੰਦੇ ਮੈਂ ਦੱਸਦਾ ਹੈਗਾ, ਇਹ ਸੰਦੀਪ ਪਾਠਕ ਹੈਗੇ ਹੈ। ਇਹ ਛੱਤੀਸਗੜ੍ਹ ਸੂਬੇ ਦੇ ਰਹਿਣ ਵਾਲੇ ਹੈ। ਛੱਤੀਸਗੜ੍ਹ ਸੂਬਾ ਉਹ ਹੈ ਜਿੱਥੇ ਆਦਿਵਾਸੀ ਲੋਕ ਜੰਗਲਾਂ 'ਚ ਰਹਿੰਦੇ ਹੈ, ਆਪਣੇ ਹੱਕ ਹਕੂਕ ਮੰਗਦੇ ਹੈ। ਪਰ ਗੌਰਮੈਂਟ ਆਫ ਇੰਡੀਆ ਉੱਥੇ ਆਪਣੀ ਫੌਜ ਭੇਜ ਕੇ CRP BSF ਇਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਜਾਂ ਤਾਂ ਨਕਸਲਾਈਟ ਹੋ ਜਾਂ ਤੁਸੀਂ ਮਾਓਵਾਦੀ ਹੋ, ਤੇ ਇਹ ਨਾਂ ਦੇ ਕੇ ਇੱਥੋਂ ਦੇ ਆਦਿਵਾਸੀਆਂ ਨੂੰ, ਛੱਤੀਸਗੜ੍ਹ ਦਿਆਂ ਨੂੰ ਮਾਰ ਦਿੰਦੀ ਹੈ ਜਾਨੋਂ। ਇੱਥੋਂ ਦੇ ਹੈਗੇ ਆ ਪਾਠਕ ਸਾਹਿਬ, ਜਿਹੜੇ ਸਾਡੇ ਪੰਜਾਬ ਦੇ ਵਿੱਚ ਜਾ ਕੇ ਰਾਜ ਸਭਾ ਦੀ ਸਾਡੀ ਨੁਮਾਇੰਦਗੀ ਕਰਨਗੇ।
ਫਿਰ ਅਗਲੇ ਹੈਗੇ ਹੈ ਹਰਭਜਨ ਸਿੰਘ ਜੀ, ਜਿਹੜੇ ਕ੍ਰਿਕਟ ਦੇ ਬਹੁਤ ਵਧੀਆ ਗੇਂਦਬਾਜ਼ ਹੈਗੇ ਹੈ ਔਰ ਬਹੁਤ ਅੱਛੇ ਹੈ। ਪਰ ਆਹ ਤੁਸੀਂ ਦੇਖੋ, ਮੈਂ ਤੁਹਾਨੂੰ ਉਹਨਾਂ ਦੀ ਫੋਟੋ ਦਿਖਾ ਰਿਹਾ ਹੈ ਕਿ ਜਦੋਂ ਕਿਸਾਨਾਂ ਦਾ ਹੋ ਰਿਹਾ ਸੀਗਾ, ਇਹ ਕਰ ਰਹੇ ਸੀਗੇ ਕਿਸਾਨ ਆਪਣਾ ਜਦੋਜਹਿਦ, ਉਦੋਂ ਹਰਭਜਨ ਸਿੰਘ ਜੀ ਇੱਥੇ ਟੋਪੀ ਪਾ ਕੇ ਬੈਠੇ ਹੈ ਤੇ ਇਹ ਬੀਜੇਪੀ ਦੇ ਵਿੱਚ ਜਾ ਰਹੇ ਹੈ। ਮੇਰਾ ਮਤਲਬ ਹੈ ਕਿ ਕੋਈ ਵੀ ਪੰਜਾਬ ਦੇ ਵਿੱਚੋਂ ਸਿੱਖ ਜਾ ਨਹੀਂ ਰਿਹਾ ਤੇ ਹਰਭਜਨ ਸਿੰਘ ਜੀ ਜਾ ਰਹੇ ਹੈ ਤੇ ਉਹ ਟੋਪੀ ਵਾਲੇ ਸਿੱਖ ਹੈ। ਤਾਂ ਫਿਰ ਤੁਸੀਂ ਉੱਥੇ ਕੀ ਸਮਝਦੇ ਹੋ ਕਿ ਸਿੱਖਾਂ ਦੇ ਮਸਲੇ ਕਿਵੇਂ ਹੱਲ ਹੋਣਗੇ? ਬਰਗਾੜੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ ਹੈ, ਉਹ ਮਸਲਾ ਹੱਲ ਨਹੀਂ ਕੀਤਾ। 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ SGPC ਬਾਦਲ ਦੇ ਹੱਥ ਦੇ ਵਿੱਚ ਜਿਹੜੀ ਹੈਗੀ ਹੈ, ਉਸ ਨੇ ਪਤਾ ਨਹੀਂ ਵੇਚਤੇ ਹੈ, ਕੀ ਕਰ ਦਿੱਤਾ ਹੈਗਾ। ਜਿਹੜੀ ਤਰਨਤਾਰਨ ਸਾਹਿਬ ਗੁਰਦੁਆਰਾ ਸਾਹਿਬ ਦੀ ਡਿਊਟੀ ਹੈ, ਉਹ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਗਵਰਨਰ ਨਿਹਾਲ ਸਿੰਘ ਨੇ ਬਣਾਈ ਸੀਗੀ ਤੇ ਉਸ ਨੂੰ SGPC ਨੇ ਲਿਖਤੀ ਹੁਕਮ ਦੇ ਕੇ ਬਾਬਾ ਜਗਤਾਰ ਸਿੰਘ ਕਾਰਸੇਵਾ ਵਾਲਿਆਂ ਨੂੰ ਉਹ ਢਾਉਣੀ ਸ਼ੁਰੂ ਕਰਤੀ ਸੀ। ਮੌਕੇ ਤੇ ਸਾਡੀ ਉੱਥੇ ਪਾਰਟੀ ਪਹੁੰਚ ਗਈ ਤੇ ਅਸੀਂ ਉਹਦਾ ਕਾਫੀ ਬਚਾਅ ਕਰਤਾ। ਹੁਣ ਤੁਸੀਂ ਸਾਰੇ ਮੈਨੂੰ ਦੱਸੋ ਕਿ ਸਾਰੇ ਪੰਥ ਨੂੰ ਹਰਾ ਕੇ ਕੌਮ ਨੇ ਕੋਈ ਵੀ ਮੈਂਬਰ ਅਸੈਂਬਲੀ ਦੇ ਵਿੱਚ ਆਪਣੀ ਸਿੱਖਾਂ ਦੀ ਗੱਲ ਕਰਨ ਨੂੰ ਨਹੀਂ ਭੇਜਿਆ, ਨਾ ਪਾਰਲੀਮੈਂਟ ਦੇ ਵਿੱਚ ਭੇਜਿਆ। ਤਾਂ ਫਿਰ ਹੁਣ ਤੁਸੀਂ ਦੱਸੋ ਆਪਾਂ ਨੇ ਕੀ ਕਰਨਾ ਹੈਗਾ? ਇੱਕ ਕਹਾਵਤ ਹੈ ਅੰਗਰੇਜ਼ੀ ਦੀ, ਉਹ ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂ ਕਰਕੇ ਉਹਦੇ ਨਾਲ ਕਾਫੀ ਇੱਥੇ ਭੇਤ-ਭਾਤ ਹੋ ਜਾਊਗਾ। ਪਰ ਜਦੋਂ ਹੁਣ ਕੰਮ ਹੋ ਚੁੱਕਿਆ ਹੈ, 1947 ਦੇ ਵਿੱਚ ਜਦੋਂ ਆਪਾਂ ਆਪਣਾ ਮੁਲਕ ਨਹੀਂ ਲੈ ਸਕੇ ਤੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਤੇ ਮੁਲਕ ਬਣ ਗਿਆ ਹਿੰਦੂਆਂ ਦਾ ਇੰਡੀਆ। ਕੁਰਬਾਨੀਆਂ ਕੀਤੀਆਂ ਸਾਰੇ ਸਿੱਖਾਂ ਨੇ, ਮੁਸਲਮਾਨਾਂ ਦਾ ਮੁਲਕ ਬਣ ਗਿਆ ਪਾਕਿਸਤਾਨ। ਸਿੱਖਾਂ ਨੇ ਜ਼ਿਆਦਾ ਕੁਰਬਾਨੀਆਂ ਕੀਤੀਆਂ। ਉਸ ਵੇਲੇ ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਉਦੋਂ ਅਸੀਂ ਸਾਰੇ ਅੰਗਰੇਜ਼ਾਂ ਦੇ ਗੁਲਾਮ ਸੀਗੇ। ਹਿੰਦੂ ਵੀ ਗੁਲਾਮ ਸੀ, ਮੁਸਲਮਾਨ ਵੀ ਗੁਲਾਮ ਸੀ, ਸਿੱਖ ਵੀ ਗੁਲਾਮ ਸੀ। ਗੁਲਾਮੀ ਦੇ ਵਿੱਚ ਸਾਡੀ ਸਾਰੇ ਬਰਾਬਰ ਸੀਗੇ, ਬਰਾਬਰਤੀ ਸੀਗੀ ਸਾਡੀ। 1947 ਤੋਂ ਬਾਅਦ ਜੋ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਹਿੰਦੂਆਂ ਨੇ ਆਪਣਾ ਮੁਲਕ ਦਵਾਤਾ, ਮੁਸਲਮਾਨਾਂ ਨੂੰ ਆਪਣਾ ਮੁਲਕ ਦਵਾਤਾ। ਜਿਹੜੇ ਅਸੀਂ ਪਾਕਿਸਤਾਨ ਦੇ ਵਿੱਚ ਹੈ, ਉੱਥੇ ਅਸੀਂ ਮੁਸਲਮਾਨਾਂ ਦੇ ਗੁਲਾਮ ਹੈ। ਜਿਹੜੇ ਅਸੀਂ ਇੰਡੀਆ ਦੇ ਵਿੱਚ ਹੈ, ਅਸੀਂ ਹਿੰਦੂ ਦੇ ਗੁਲਾਮ ਹੈ। ਤਾਂ ਖਾਲਸਾ ਜੀ ਮੈਨੂੰ ਕਿਸੇ ਵੇਲੇ ਦੱਸਿਓ ਆਪਣੀ ਸਿਆਣਪ, ਜਦੋਂ ਰਾਤ ਨੂੰ ਆਪਣੇ ਬਿਸਤਰੇ ਦੇ ਉੱਤੇ ਸਿਰ ਸਰਾਣੇ ਤੇ ਰੱਖੋਗੇ, ਕਿ ਆਪਾਂ ਨੇ ਸਦਾ ਇਹੋ ਜਿਹਾ ਕਮਲ ਕੁੱਟਣਾ ਹੈ ਜਿਹਦੇ ਨਾਲ ਆਪਣੇ ਪੈਰਾਂ ਤੇ ਆਪਾਂ ਕੁਹਾੜੀਆਂ ਮਾਰਨੀਆਂ, ਜਾਂ ਉਸ ਟਹਿਣੀ ਦੇ ਉੱਤੇ ਬੈਠਣਾ ਹੈ ਜਿਸ ਦਾ ਮੁੱਢ ਹੋਰ ਕਿਸੇ ਨੇ ਕੱਟਣਾ ਹੈ। ਇਹ ਖਾਲਸਾ ਜੀ ਮੈਨੂੰ ਜ਼ਰੂਰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ।